ਰਾਸ਼ਟਰਪਤੀ ਟਰੰਪ ਯੂਐਸ ਦੇ ਜਿਹੜੇ ਅਟਾਰਨੀ ਜੇ ਕਲੇਟਨ ਆ ਉਹਨਾਂ ਨੂੰ ਹੁਣ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਦੇ ਲਈ ਨੋਮੀਨੇਟ ਕਰ ਰਹੇ ਆ। ਬਿਲ ਪੁਲਟੇ ਨੂੰ ਲੈ ਕੇ ਕਾਫੀ ਜ਼ਿਆਦਾ ਬੈਕਲੈਸ਼ ਹੋਈ ਸੀ, ਇੱਥੋਂ ਤੱਕ ਕਿ ਇਹਨਾਂ ਦੀ ਆਪਣੀ ਪਾਰਟੀ ਦੇ ਰਿਪਬਲਿਕਨਸ ਨੇ ਵੀ ਬਿਲ ਪੁਲਟੇ ਦਾ ਸਮਰਥਨ ਨਹੀਂ ਸੀ ਕੀਤਾ ਵੀ ਇੱਕ ਹੋਮ ਬਿਲਡਰ ਇੰਟੈਲੀਜੈਂਸ ਦੇ ਡਾਇਰੈਕਟਰ ਦੀ ਭੂਮਿਕਾ ਕਿੱਦਾਂ ਨਿਭਾ ਸਕਦਾ ਆ। ਤੁਲਸੀ ਗਾਬਰਡ ਦੇ ਦੁਆਰਾ ਇਹ ਜਿਹੜੀ ਪੋਜੀਸ਼ਨ ਆ ਇਹ ਖਾਲੀ ਹੋਈ ਸੀ ਉਸ ਦੇ ਰਿਜ਼ਾਈਨ ਤੋਂ ਬਾਅਦ ਦੇ ਵਿੱਚ, ਤੇ ਅੱਜ ਜਿਹੜਾ ਟਰੰਪ ਹੁਣਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਉਹ ਸਾਰਾ ਕੁਝ ਕਰਦੇ ਆ, ਤੇ ਉਹਨਾਂ ਨੇ ਜਿਹੜੀ ਨੋਮੀਨੇਸ਼ਨ ਆ ਜੇ ਕਲੇਟਨ ਦੀ ਕੀਤੀ ਆ। ਇਹ ਸਾਬਕਾ ਚੇਅਰਮੈਨ ਰਹੇ ਨੇ ਸਿਕਿਉਰਿਟੀ ਅਤੇ ਐਕਸਚੇਂਜ ਕਮਿਸ਼ਨ ਦੇ, ਤੇ ਹੈੱਡ ਰਹੇ ਆ ਸੁਲੀਵਨ ਤੇ ਕ੍ਰੋਮਵੈਲ ਦੇ। ਇੱਕ ਬਹੁਤ ਪ੍ਰੋਮੀਨੈਂਟ ਤੇ ਸਕਸੈਸਫੁਲ ਲਾ ਫਰਮ ਆ ਪੂਰੇ ਦੁਨੀਆ ਭਰ ਦੇ ਵਿੱਚ, ਤੇ ਮੌਜੂਦਾ ਕਰੰਟ ਯੂਐਸ ਅਟਾਰਨੀ ਨੇ ਸਦਰਨ ਡਿਸਟ੍ਰਿਕਟ ਆਫ ਨਿਊ ਯਾਰਕ ਦੇ, ਤੇ ਇਹ ਜਿਹੜੇ ਅਗਲੇ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਹੋ ਸਕਦੇ ਆ, ਤੇ ਕਹਿੰਦੇ ਕੈਬਨਿਟ ਦੇ ਵਿੱਚ ਇਹ ਮੇਰਾ ਸਾਥ ਦੇਣਗੇ। ਜਿਹੜੇ ਆਪਣੇ ਜਿਹੜੇ ਸਿੱਖਾਂ ਦੇ ਲਈ ਜੇ ਦੱਸ ਜਾਈਏ, ਇਹ ਉਹੀ ਅਟਾਰਨੀ ਆ ਜਿਨ੍ਹਾਂ ਨੇ ਨਿਖਿਲ ਗੁਪਤਾ ਦੀ ਜਿਹੜੀ ਆਪਾਂ ਇੰਡਾਈਟਮੈਂਟ ਦੇਖੀ ਸੀ, ਜਿਹੜੀ ਉਸਨੇ ਬਾਅਦ ਦੇ ਵਿੱਚ ਡੀਲ ਬਣਾਈ ਸੀ। ਡੀਲ ਤੋਂ ਭਾਵ ਵੀ ਉਹਨੇ ਜਿਹੜੇ ਆਪਣੇ ਦੋਸ਼ ਕਬੂਲੇ ਸੀ, ਜਿਸ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਾਰਿਆਂ ਨੂੰ ਚੇਤਾਵਨੀ ਜਿਹੜੀ ਉਹ ਦੇਣਾ ਚਾਹੁੰਦੇ ਆ, ਦੱਸਣਾ ਚਾਹੁੰਦੇ ਆ ਵੀ ਅਮਰੀਕਾ ਦੇ ਕਿਸੇ ਮੈਂਬਰ ਨੂੰ ਵੀ, ਅਮਰੀਕਨ ਨੂੰ, ਚਾਹੇ ਉਹ ਅਮਰੀਕਾ 'ਚ ਚਾਹੇ ਅਮਰੀਕਾ ਤੋਂ ਬਾਹਰ, ਜੇ ਕੋਈ ਮਾਰਨ ਦੀ ਕੋਸ਼ਿਸ਼ ਕਰੂਗਾ, ਇੱਦਾਂ ਦੀ ਅਸੈਸੀਨੇਸ਼ਨ ਕਰਨ ਦੀ ਸੁਪਾਰੀ ਦੇਣ ਦੀ ਕੋਸ਼ਿਸ਼ ਕਰੂਗਾ, ਤੇ ਅਸੀਂ ਉਹਦੇ ਪਿੱਛੇ ਆਵਾਂਗੇ, ਉਹ ਕਿਤੇ ਵੀ ਸੇਫ ਨਹੀਂ ਹੋਵੇਗਾ। ਸੋ ਅੱਜ ਜਿਹੜੇ ਉਹੀ ਯੂਐਸ ਦੇ ਜਿਹੜੇ ਅਟਾਰਨੀ ਨੇ ਸਦਰਨ ਡਿਸਟ੍ਰਿਕਟ ਆਫ ਨਿਊ ਯਾਰਕ ਜੇ ਕਲੇਟਨ, ਉਹਨਾਂ ਨੂੰ ਜਿਹੜੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਰੋਲ ਦੇ ਲਈ ਨਾਮਜ਼ਦ ਜਿਹੜਾ ਰਾਸ਼ਟਰਪਤੀ ਟਰੰਪ ਨੇ ਕਰ ਦਿੱਤਾ ਆ। CIA ਦੇ ਜਿਹੜੇ ਡਾਇਰੈਕਟਰ ਜੌਨ ਰੈਟਕਲਿਫ ਆ, ਉਹਨਾਂ ਨੇ ਵੀ ਰਿਕਮੈਂਡ ਕੀਤਾ ਸੀਗਾ ਵੀ ਜਿਹੜੇ ਯੂਐਸ ਦੇ ਅਟਾਰਨੀ ਜੇ ਕਲੇਟਨ ਆ ਉਹਨਾਂ ਨੂੰ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਉਹ ਬਣਾਇਆ ਜਾਵੇ। ਟਰੰਪ ਹੁਣਾਂ ਦੀ ਪਹਿਲੀ ਟਰਮ ਦੇ ਵਿੱਚ ਕਲੇਟਨ ਹੁਣਾਂ ਨੇ SEC ਨੂੰ, ਜਿੱਦਾਂ ਆਪਾਂ ਦੱਸਿਆ ਵੀ ਉਹ ਚੇਅਰਮੈਨ ਰਹੇ ਆ ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਦਾ, ਇਹ ਵੀ ਸੈਨੇਟ ਦੀ ਇੱਕ ਪੋਜੀਸ਼ਨ ਹੁੰਦੀ ਆ, ਸੈਨੇਟ ਦੁਆਰਾ ਨਾਮਜ਼ਦ ਕੀਤੀ ਗਈ ਪੋਜੀਸ਼ਨ ਹੁੰਦੀ ਆ, ਅਪਰੂਵ ਕੀਤੀ ਗਈ। 37 ਦੇ ਮੁਕਾਬਲੇ 61 ਵੋਟਾਂ ਦੇ ਨਾਲ ਉਦੋਂ ਉਹਨਾਂ ਨੂੰ ਅਪਰੂਵਲ ਮਿਲਿਆ ਸੀਗਾ। ਸੋ ਇਸ ਮਹੀਨੇ ਦੇ ਵਿੱਚ ਬਿਲ ਪੁਲਟੇ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਰੱਪਾ ਪੈਣ ਤੋਂ ਬਾਅਦ ਦੇ ਵਿੱਚ ਹੁਣ ਇਵੈਂਚੁਅਲੀ ਪਰਮਾਨੈਂਟ ਪੋਜੀਸ਼ਨ ਦੇ ਲਈ ਜਿਹੜੇ ਜੇ ਕਲੇਟਨ ਆ ਉਹਨਾਂ ਦਾ ਨਾਮ ਅੱਗੇ ਆਇਆ ਹੈਗਾ। ਰਾਸ਼ਟਰਪਤੀ ਟਰੰਪ ਯੂਐਸ ਦੇ ਜਿਹੜੇ ਅਟਾਰਨੀ ਜੇ ਕਲੇਟਨ ਆ ਉਹਨਾਂ ਨੂੰ ਹੁਣ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਦੇ ਲਈ ਨੋਮੀਨੇਟ ਕਰ ਰਹੇ ਆ। ਬਿਲ ਪੁਲਟੇ ਨੂੰ ਲੈ ਕੇ ਕਾਫੀ ਜ਼ਿਆਦਾ ਬੈਕਲੈਸ਼ ਹੋਈ ਸੀ, ਇੱਥੋਂ ਤੱਕ ਕਿ ਇਹਨਾਂ ਦੀ ਆਪਣੀ ਪਾਰਟੀ ਦੇ ਰਿਪਬਲਿਕਨਸ ਨੇ ਵੀ ਬਿਲ ਪੁਲਟੇ ਦਾ ਸਮਰਥਨ ਨਹੀਂ ਸੀ ਕੀਤਾ ਵੀ ਇੱਕ ਹੋਮ ਬਿਲਡਰ ਇੰਟੈਲੀਜੈਂਸ ਦੇ ਡਾਇਰੈਕਟਰ ਦੀ ਭੂਮਿਕਾ ਕਿੱਦਾਂ ਨਿਭਾ ਸਕਦਾ ਆ। ਤੁਲਸੀ ਗਾਬਰਡ ਦੇ ਦੁਆਰਾ ਇਹ ਜਿਹੜੀ ਪੋਜੀਸ਼ਨ ਆ ਇਹ ਖਾਲੀ ਹੋਈ ਸੀ ਉਸ ਦੇ ਰਿਜ਼ਾਈਨ ਤੋਂ ਬਾਅਦ ਦੇ ਵਿੱਚ, ਤੇ ਅੱਜ ਜਿਹੜਾ ਟਰੰਪ ਹੁਣਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਉਹ ਸਾਰਾ ਕੁਝ ਕਰਦੇ ਆ, ਤੇ ਉਹਨਾਂ ਨੇ ਜਿਹੜੀ ਨੋਮੀਨੇਸ਼ਨ ਆ ਜੇ ਕਲੇਟਨ ਦੀ ਕੀਤੀ ਆ। ਇਹ ਸਾਬਕਾ ਚੇਅਰਮੈਨ ਰਹੇ ਨੇ ਸਿਕਿਉਰਿਟੀ ਅਤੇ ਐਕਸਚੇਂਜ ਕਮਿਸ਼ਨ ਦੇ, ਤੇ ਹੈੱਡ ਰਹੇ ਆ ਸੁਲੀਵਨ ਤੇ ਕ੍ਰੋਮਵੈਲ ਦੇ। ਇੱਕ ਬਹੁਤ ਪ੍ਰੋਮੀਨੈਂਟ ਤੇ ਸਕਸੈਸਫੁਲ ਲਾ ਫਰਮ ਆ ਪੂਰੇ ਦੁਨੀਆ ਭਰ ਦੇ ਵਿੱਚ, ਤੇ ਮੌਜੂਦਾ ਕਰੰਟ ਯੂਐਸ ਅਟਾਰਨੀ ਨੇ ਸਦਰਨ ਡਿਸਟ੍ਰਿਕਟ ਆਫ ਨਿਊ ਯਾਰਕ ਦੇ, ਤੇ ਇਹ ਜਿਹੜੇ ਅਗਲੇ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਹੋ ਸਕਦੇ ਆ, ਤੇ ਕਹਿੰਦੇ ਕੈਬਨਿਟ ਦੇ ਵਿੱਚ ਇਹ ਮੇਰਾ ਸਾਥ ਦੇਣਗੇ। ਜਿਹੜੇ ਆਪਣੇ ਜਿਹੜੇ ਸਿੱਖਾਂ ਦੇ ਲਈ ਜੇ ਦੱਸ ਜਾਈਏ, ਇਹ ਉਹੀ ਅਟਾਰਨੀ ਆ ਜਿਨ੍ਹਾਂ ਨੇ ਨਿਖਿਲ ਗੁਪਤਾ ਦੀ ਜਿਹੜੀ ਆਪਾਂ ਇੰਡਾਈਟਮੈਂਟ ਦੇਖੀ ਸੀ, ਜਿਹੜੀ ਉਸਨੇ ਬਾਅਦ ਦੇ ਵਿੱਚ ਡੀਲ ਬਣਾਈ ਸੀ। ਡੀਲ ਤੋਂ ਭਾਵ ਵੀ ਉਹਨੇ ਜਿਹੜੇ ਆਪਣੇ ਦੋਸ਼ ਕਬੂਲੇ ਸੀ, ਜਿਸ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਾਰਿਆਂ ਨੂੰ ਚੇਤਾਵਨੀ ਜਿਹੜੀ ਉਹ ਦੇਣਾ ਚਾਹੁੰਦੇ ਆ, ਦੱਸਣਾ ਚਾਹੁੰਦੇ ਆ ਵੀ ਅਮਰੀਕਾ ਦੇ ਕਿਸੇ ਮੈਂਬਰ ਨੂੰ ਵੀ, ਅਮਰੀਕਨ ਨੂੰ, ਚਾਹੇ ਉਹ ਅਮਰੀਕਾ 'ਚ ਚਾਹੇ ਅਮਰੀਕਾ ਤੋਂ ਬਾਹਰ, ਜੇ ਕੋਈ ਮਾਰਨ ਦੀ ਕੋਸ਼ਿਸ਼ ਕਰੂਗਾ, ਇੱਦਾਂ ਦੀ ਅਸੈਸੀਨੇਸ਼ਨ ਕਰਨ ਦੀ ਸੁਪਾਰੀ ਦੇਣ ਦੀ ਕੋਸ਼ਿਸ਼ ਕਰੂਗਾ, ਤੇ ਅਸੀਂ ਉਹਦੇ ਪਿੱਛੇ ਆਵਾਂਗੇ, ਉਹ ਕਿਤੇ ਵੀ ਸੇਫ ਨਹੀਂ ਹੋਵੇਗਾ। ਸੋ ਅੱਜ ਜਿਹੜੇ ਉਹੀ ਯੂਐਸ ਦੇ ਜਿਹੜੇ ਅਟਾਰਨੀ ਨੇ ਸਦਰਨ ਡਿਸਟ੍ਰਿਕਟ ਆਫ ਨਿਊ ਯਾਰਕ ਜੇ ਕਲੇਟਨ, ਉਹਨਾਂ ਨੂੰ
ਜਿਹੜੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਰੋਲ ਦੇ ਲਈ ਨਾਮਜ਼ਦ ਜਿਹੜਾ ਰਾਸ਼ਟਰਪਤੀ ਟਰੰਪ ਨੇ ਕਰ ਦਿੱਤਾ ਆ। CIA ਦੇ ਜਿਹੜੇ ਡਾਇਰੈਕਟਰ ਜੌਨ ਰੈਟਕਲਿਫ ਆ, ਉਹਨਾਂ ਨੇ ਵੀ ਰਿਕਮੈਂਡ ਕੀਤਾ ਸੀਗਾ ਵੀ ਜਿਹੜੇ US ਦੇ ਅਟਾਰਨੀ ਜੇ ਕਲੇਟਨ ਆ, ਉਹਨਾਂ ਨੂੰ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਉਹ ਬਣਾਇਆ ਜਾਵੇ। ਟਰੰਪ ਹੁਣਾਂ ਦੀ ਪਹਿਲੀ ਟਰਮ ਦੇ ਵਿੱਚ ਕਲੇਟਨ ਹੁਣਾਂ ਨੇ SEC ਨੂੰ, ਜਿੱਦਾਂ ਆਪਾਂ ਦੱਸਿਆ ਵੀ ਉਹ ਚੇਅਰਮੈਨ ਰਹੇ ਆ ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਦਾ, ਇਹ ਵੀ ਸੈਨੇਟ ਦੀ ਇੱਕ ਪੋਜੀਸ਼ਨ ਹੁੰਦੀ ਆ, ਸੈਨੇਟ ਦੁਆਰਾ ਨਾਮਜ਼ਦ ਕੀਤੀ ਗਈ ਪੋਜੀਸ਼ਨ ਹੁੰਦੀ ਆ, ਅਪਰੂਵ ਕੀਤੀ ਗਈ। 37 ਦੇ ਮੁਕਾਬਲੇ 61 ਵੋਟਾਂ ਦੇ ਨਾਲ ਉਦੋਂ ਉਹਨਾਂ ਨੂੰ ਅਪਰੂਵਲ ਮਿਲਿਆ ਸੀਗਾ। ਸੋ ਇਸ ਮਹੀਨੇ ਦੇ ਵਿੱਚ ਬਿਲ ਪੁਲਟੇ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਰੱਪਾ ਪੈਣ ਤੋਂ ਬਾਅਦ ਦੇ ਵਿੱਚ ਹੁਣ ਇਵੈਂਚੁਅਲੀ ਪਰਮਾਨੈਂਟ ਪੋਜੀਸ਼ਨ ਦੇ ਲਈ ਜਿਹੜੇ ਜੇ ਕਲੇਟਨ ਆ, ਉਹਨਾਂ ਦਾ ਨਾਮ ਅੱਗੇ ਆਇਆ ਹੈਗਾ।